बिस्मिल्लाहिर्रहमानिर्रहीम अस्सलाम वालेकुम सत श्री अकाल आदाब दोस्तों ਤੁਹਾਡਾ ਵੀਰ ਮਿੱਤਰ ਬੇਲੀ ਨਵੀਦ ਸਾਹਿਬ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਇੱਕ ਨਵੇਂ ਬਜ਼ੁਰਗ ਨੂੰ ਲੈ ਕੇ ਇੱਕ ਨਵੀਂ ਕਹਾਣੀ ਨੂੰ ਲੈ ਕੇ ਇੱਕ ਨਵੇਂ ਪਿੰਡ ਦੇ ਵਿੱਚ। ਤੇ ਦੋਸਤੋ ਸਾਡੇ ਚੈਨਲ ਦੀ ਟੀਮ ਅੱਜ ਪਹੁੰਚ ਚੁੱਕੀ ਹੈ ਪਿੰਡ ਮਖਵਾਲ ਔਰ ਸਾਡੀ ਵੀਡੀਓ ਦੀ ਮਹਿਮਾਨ ਸ਼ਖਸੀਅਤ ਨੇ ਚਾਚਾ ਮੁਹੰਮਦ ਰੁਸਤਮ। ਚਾਚਾ ਮੁਹੰਮਦ ਰੁਸਤਮ ਜਿਹੜੇ ਨੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਉਹ ਸਚੀਤਗੜ੍ਹ ਕੁਲੀਆਂ ਸੀ ਤੇ ਇਸ ਵਕਤ ਇਹ ਮਖਵਾਲ 'ਚ ਬੈਠੇ ਨੇ। ਇਹ ਦੋਸਤੋ ਤੁਸੀਂ ਵਿਊ ਵੇਖ ਰਹੇ ਹੋ ਮਖਵਾਲ ਪਿੰਡ ਦੀ ਇੱਕ ਖੂਬਸੂਰਤ ਮਸਜਿਦ। ਤੇ ਆਓ ਫਿਰ ਅਸੀਂ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਚਾਚਾ ਰੁਸਤਮ ਨਾਲ। चाचा अस्सलाम वालेकुम। अच्छा क्या हाल है, सुनाओ ठीक हो? बिल्कुल रब की रहमत है। सुनाओ सेहत कैसी है? दुआ फकीर रहमत ला। अच्छा ते साढ़े दोस्तों ਨੂੰ अपना नाम दसो। रुस्तम अली। रुस्तम अली ते तू वाल साहब ਦਾ ਕੀ ਨਾਮ ਹੈ? मोहम्मद इस्माइल। मोहम्मद इस्माइल ਤੇ ਕੋਈ ਦਾਦੇ ਦਾ ਨਾਮ ਯਾਦ ਹੈ? हाँ जी नवाबदीन। ਨਵਾਬਦੀਨ। ਐਸੀ ਕਿਹੜੀ ਜਗ੍ਹਾ ਤੇ ਬੈਠੇ ਨੇ ਇਸ ਟਾਈਮ? मखवाल ਮਖਵਾਲ जी। ਇਹਨਾਂ ਵਿੱਚੋਂ ਕਿਹੜੀ ਤਹਿਸੀਲ ਲੱਗਦੀ ਜੇ? ये तहसील जफरवाल च सी। ਤਹਿਸੀਲ ਜ਼ਫਰਵਾਲ। पहला शकरगढ़ हूँ जफरवाल हो ਤੇ गया। ਜ਼ਿਲ੍ਹਾ जिला जफर नारवाल। ਨਾਰਵਲ। ਚਾਚੂ ਇਸ ਪਿੰਡ ਦੇ ਜਿਹੜੇ ਆਲੇ ਦੁਆਲੇ ਪਿੰਡ ਨੇ ਉਹਨਾਂ ਦੇ ਕੀ ਕੀ ਨਾਂ ਨੇ? टंडर पहाड़ है। ਅੱਛਾ छुआल गुठ से ਗੁੱਠ ਤੇ ਹੈ। सैसमा लेंदे ਅੱਛਾ बैरियां झंग दखन ਠੀਕ ਹੈ चढ़दा भूरा चक ਠੀਕ ਹੈ सरगाला ਠੀਕ ਹੈ पटली ਪਟਲੀ ਮਾਸ਼ਾਅੱਲਾ ਜੀ। ਅੱਛਾ ਤੁਸੀਂ ਸਾਨੂੰ ਦੱਸੋ ਜਰਾ ਕਿ ਤੁਹਾਡੀ ਕਿਹੜੀ ਕੌਮ ਹੈ? गुजर। ਗੁੱਜਰ। ਤੇ ਇਸ ਪਿੰਡ ਦੇ ਰਿਹਾਇਸ਼ੀ ਹੋ ਕਿ ਉਧਰੋਂ ਆਏ ਹੋ ਕਿਤੇ? उधरों रियासती आए। ਅੱਛਾ ਰਿਆਸਤ ਚੋਂ ਆਏ ਹੋ। हाँ जी। ਤੇ ਉਧਰ ਮਾਸ਼ਾਅੱਲਾ ਕਿਹੜਾ ਪਿੰਡ ਸੀ ਆਪਣਾ? सरगेतगढ़ कुलियां। ਸਜੀਦਗੜ੍ਹ ਕੁਲੀਆਂ। हाँ जी। ਅੱਛਾ ਆਹ ਬਾਰਡਰ ਦੇ ਨਾਲ ਹੀ ਨਾ ਤੁਸੀਂ ਜਿਹੜੇ ਮੇਰੇ ਆਏ ਨਾ ਜੀ ਜੀ ਤੇ ਟੈਲਰ ਦੇਖਿਆ ਹੋਣਾ ਇੰਡੀਆ 'ਚ ਲੱਗਾ। ਜੀ 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 ਉਹ ਟੈਲਰ ਸਾਡੇ ਪਿੰਡ ਦੀ ਦੂਰ 'ਚ ਹੈ। ਅੱਛਾ ਉਹ ਟਾਵਰ ਜਿਹੜਾ ਲੱਗਾ ਹੈ। ਹਾਂਜੀ ਉਹਦੇ ਨਾਲ ਹੁਣ ਪਿੰਡ ਪਸਪਾ ਹੋ ਗਿਆ ਦਾ। ਅੱਛਾ। ਅਜੇ ਸਾਡੇ ਜਿਹੜੇ ਨਾ ਬਜ਼ੁਰਗਾਂ ਨੇ ਅੰਬ ਲਾਏ ਦੇ ਉਹ ਵੀ ਨਜ਼ਰ ਆਉਂਦੇ। ਅੱਛਾ ਬਜ਼ੁਰਗਾਂ ਦੇ ਅੰਬ ਜਿਹੜੇ ਨੇ ਅਜੇ ਤੱਕ ਨਜ਼ਰ ਆਉਂਦੇ ਨੇ। ਹਾਂਜੀ। ਅੱਛਾ ਤੇ ਦੱਸੋ ਜਰਾ ਕਿ ਕਿੰਨੇ ਕੁ ਬਾਗ ਸਨ ਉਸ ਪਿੰਡ ਵਿੱਚ? ਉਸ ਪਿੰਡ 'ਚ ਮੈਂ ਉਦੋਂ 8 ਸਾਲ ਦਾ ਸੀ, ਬੇਰੀਆਂ ਬਹੁਤੀਆਂ ਸੀ ਅੱਛਾ ਤੇ ਅੰਬ ਆਪਣੇ ਆਪਣੇ ਇੱਕ ਇੱਕ ਦੋ ਦੋ ਚਾਰ ਚਾਰ ਲਾਏ ਦੇ ਸੀ। ਆਹ ਜਿਹੜੇ ਇਹਨਾਂ ਦਾ ਬਾਗ ਸੀ ਜਿਹੜੇ ਕਾਲਾ ਨਾ ਹਾਂ ਤੇ ਸਮੈਲ ਆਹ ਇਹਨਾਂ ਦੇ ਬੁੱਢਿਆਂ ਨੇ ਲਾਇਆ ਦਾ ਸੀ ਬਾਗ। ਉਹਨੂੰ ਨਦਵਾਰ ਕਹਿੰਦੇ ਸੀ। ਨਦਵਾਰ ਆਪਣੀ ਜ਼ਮੀਨ ਦੇ ਵਿੱਚ ਨਦਵਾਰ। ਨਦਵਾਰ। ਇਹਨਾਂ ਦੇ ਬਜ਼ੁਰਗਾਂ ਦਾ ਕੀ ਨਾਮ ਸੀ? ਜਾਨ ਮੁਹੰਮਦ। ਜਾਨ ਮੁਹੰਮਦ ਯਾਨੀ ਕਿ ਉਹ ਮਸ਼ਹੂਰ ਹੀ ਜਾਨ ਮੁਹੰਮਦ ਦਾ ਬਾਗ ਆਹ ਨਦਵਾਰ ਹੈ। ਹਾਂਜੀ। ਅੱਛਾ ਤੇ ਚਾਚੂ ਉੱਥੇ ਕਿੰਨੇ ਕੁ ਪਾਣੀ ਪੀਣ ਵਾਸਤੇ ਖੂਹ ਕਿੰਨੇ ਕੁ ਹਨ? ਇਹ ਇੱਕ ਗੈਰ ਮੁਸਲਮਾਨ ਦਾ ਹੈ, ਇੱਕ ਸਾਡਾ ਆਪਣਾ ਹੈ। ਅੱਛਾ ਇੱਕ ਜਿਹੜਾ ਗੈਰ ਮੁਸਲਮਾਨ ਦਾ ਉਹ ਖੂਹੀ ਸੀ ਪਾਣੀ ਪੀਣ ਵਾਸਤੇ, ਛੋਟੀ ਖੂਹੀ। ਉਹ ਕਿਹਦੇ ਨਾਂ ਤੋਂ ਮਸ਼ਹੂਰ ਸੀ? ਉਹ ਜਲਾਂ ਦੀ ਖੂਹੀ ਆਖਦੇ। ਜਲਾਂ ਦੀ ਖੂਹੀ। ਤੇ ਜਿਹੜਾ ਖੂਹ ਸੀ ਉਹ ਸਾਡਾ ਨਾ ਖੂਹੀ ਇਤਨੀ ਹੀ ਜਿਤਨੀ ਜਿਹੜਾ ਸਾਡਾ ਹੁਣ ਉਹ ਖੂਹ ਹੈ ਪਰ ਜੀ ਜੀ ਤੇ ਖੂਹ ਸਾਡਾ ਜਿਹੜਾ ਉਹ ਪਿੰਡ ਦੇ ਨਾਲ ਸੀ। ਅੱਛਾ ਖੂਹੀ ਬਾਰਡਰ ਦੇ ਇਹ ਇੰਡੀਆ ਦੀ ਤੇ ਪਾਕਿਸਤਾਨ ਦੀ ਬਾਰਡਰ ਹੈ ਨਾ। ਹਾਂ ਇੱਥੇ ਅਜੇ ਵੀ ਉਹ ਪਿਪਲਾ ਹੈ ਉੱਥੇ ਜਿੱਥੇ ਉਹ ਖੂਹੀ ਸੀ ਖੂਹੀ ਸੀ। ਪਿੱਪਲ ਜੇ ਹੈ ਉੱਥੇ ਹੈ। ਹਾਂ। ਅੱਛਾ ਤੇ ਉਹ ਪਿੰਡ ਵਾਲੇ ਸਾਰੇ ਮਿਲ ਕੇ ਬਣਾਇਆ ਦਾ ਸੀ? ਨਹੀਂ ਹੁਣ ਆਪਣੇ ਆਪਣੇ। ਆਪਣੇ ਆਪਣੇ। ਹਾਂ। ਤੇ ਪਿੰਡ 'ਚ ਕੋਈ ਤਲਾਬ ਵਗੈਰਾ ਵੀ ਸੀ? ਹਾਂਜੀ ਤਲਾਅ ਸਾਡਾ ਆਪਣਾ ਸੀ ਕੱਢਿਆ ਦਾ ਸਾਡੇ ਪਿੰਡ ਪਹਾੜ ਪਾਸੇ। ਉਹਦੇ ਕੋਲੋਂ ਕੀ ਕੰਮ ਲੈਂਦੇ ਰਹੇ ਹੋ? ਉਹਦੇ ਡੰਗਰਾਂ ਨੂੰ ਪਾਣੀ ਪਿਲਾਉਂਦੇ ਰਹੇ। ਡੰਗਰਾਂ ਨੂੰ ਪਾਣੀ ਪਾਉਂਦੇ ਰਹੇ। ਮਸਲਮ ਉੱਥੇ ਅੰਬ ਸੀ ਸਾਡੇ ਬਜ਼ੁਰਗਾਂ ਦੇ। ਅੱਛਾ ਉਹਨਾਂ ਦੇ ਥੱਲੇ ਛਾਵੇਂ ਬਹਿਣਾ ਗਾਹ ਕਰਨੇ ਤੇ ਉਹਦੇ ਸਾਰੇ ਇਕੱਠੇ ਹੋ ਕੇ ਬਹਿਣਾ। ਉਦੋਂ ਸਾਰੇ ਇਕੱਠੇ ਹੋ ਜਾਂਦੇ ਸੀ। ਅੱਛਾ ਫਲਿਆਂ ਨਾਲ ਗਾਹ ਕਰਦੇ ਸੀ, ਦਾਤਰੀ ਨਾਲ ਵਾਢੀ ਕਰਦੇ ਸੀ ਅੱਛਾ ਤੇ ਫਿਰ ਉਹ ਇਕੱਠੀਆਂ ਕਰਕੇ ਭਰੀਆਂ ਤੇ ਫਿਰ ਉਹ ਗਾਹ ਕਰਦੇ ਸੀ ਤੇ ਉਹਨਾਂ ਦਾ ਗਾਹ ਕਰਕੇ ਤੇ ਫਿਰ ਉਹ ਪੁੰਨਦੇ ਸੀ ਛੱਜਾਂ ਨਾਲ। ਅੱਛਾ ਹਵਾ ਨਾਲ? ਹਵਾ ਨਾਲ। ਅੱਛਾ ਤੇ ਉਸ ਵਕਤ ਦੇ ਜਿਹੜੇ ਉਹ ਬੰਦੇ ਸੀ ਸਿਆਣੇ ਉਹ ਫਿਰ ਉਹ ਸਾਂਬਾਂ ਥੱਲੇ ਬਹਿ ਗਏ ਤੇ ਨਾਲੇ ਪਾਣੀ ਕੋਲੇ ਸੀ। ਡੰਗਰਾਂ ਢੱਗਿਆਂ ਨੂੰ ਪਿਆਣਾ, ਮੱਝਾਂ ਨੂੰ ਪਿਆਣਾ, ਆਪਣੇ ਸੰਡਿਆਂ ਨੂੰ ਨਹਾਉਣਾ। ਅੱਛਾ ਹਾਂ ਤੇ ਬਹੁਤ ਖੁੱਲਾ ਸੀ। ਇਸ ਤਰ੍ਹਾਂ ਪਾਣੀ ਰੱਖਿਆ ਦਾ। ਅੱਛਾ ਇੰਨਾ ਕੁ ਡੂੰਘਾ ਪਾਣੀ ਸੀ ਉਹਦਾ? ਹਾਂ ਹੈਂ? ਗਲ ਗਲ ਪਾਣੀ। ਫਿਰ ਉਹ ਪਾਣੀ ਦਾ ਫਿਰ ਕੰਮ ਵੀ ਹੋ ਜਾਂਦਾ ਹੋਏਗਾ ਜੇ ਬਾਰਿਸ਼ ਨਹੀਂ ਹੁੰਦੀ ਹੋਏਗੀ ਤੇ? ਬਾਰਿਸ਼ ਉਦੋਂ ਕੁਦਰਤ ਨਿਜ਼ਾਮ ਸੀ। ਉਦੋਂ ਜਦੋਂ ਪਾਣੀ ਦੀ ਲੋੜ ਪੈਂਦੇ ਤੇ ਅਸੀਂ ਪਤਾ ਕੀ ਕਰਦੇ ਹੁੰਦੇ ਸੀ? ਹਾਂ ਇਕੱਠੇ ਕਰਕੇ ਹਾਂ ਮੁਕਰਲ ਕਰਕੇ ਤੇ ਆਲਮ ਨੂੰ ਸੱਤ ਕੇ ਜਿਹੜਾ ਮੌਲਵੀ ਹੁੰਦਾ ਜਿਹਨੂੰ ਅੱਛਾ ਅੱਛਾ ਉਸ ਕੋਲੋਂ ਦੁਆ ਕਰਾਣੀ। ਅੱਛਾ ਦੇਗਾਂ ਪਕਾਣੀਆਂ ਤੇ ਬਾਰਿਸ਼ ਆਪ ਨੂੰ ਬੰਦੇ। ਬਾਰਿਸ਼ ਆ ਜਾਣੀ ਮਾਸ਼ਾਅੱਲਾ ਜੀ। ਮੰਨਦੇ ਹੋ ਤਕਾਦਾ ਹੈ ਜੀ। ਹਾਂਜੀ ਨਾਲੇ ਸਾਡੀ ਜਿਹੜੀ ਮਜ਼ਹਬ ਦੀ ਉਹ ਤਲੀਮ ਉਹ ਵੀ ਇਹੀ ਹੈ ਨਾ ਜਿਸ ਤਰ੍ਹਾਂ ਤੁਸੀਂ ਕਰਦੇ ਰਹੇ? ਹਾਂਜੀ। ਅੱਛਾ ਤੇ ਕਿੰਨੀਆਂ ਮਸੀਤਾਂ ਹਜੇ ਪਿੰਡ 'ਚ? ਇੱਕੋ ਹੀ ਸੀ। ਇੱਕ ਸੀ ਇੱਕ। ਤੇ ਮੌਲਵੀ ਸਾਹਿਬ ਦਾ ਕੋਈ ਨਾਂ ਯਾਦ ਜੀ? ਮੌਲਵੀ ਜੀ ਜਿਹੜਾ ਸੀ ਨਾਂ ਉਹਦਾ 3 ਬੰਦੇ ਸੀ। ਇੱਕ ਮੇਰਾ ਦਾਦਾ ਕਰਾਉਂਦਾ ਸੀ ਜਮਾਤ, ਅੱਛਾ ਉਹਦਾ ਨਾਂ ਗੁਲਾਬਦੀਨ ਸੀ। ਠੀਕ ਹੈ। ਇਹ ਦੂਸਰੇ ਦਾ ਨਾਂ ਜਿਹੜਾ ਨਾ ਉਹ 7 ਭਰਾ ਸੀ। ਅੱਛਾ ਉਹ
ਨਾ ਨਹੀਂ ਮੈਨੂੰ ਤਾਂ ਅੱਛਾ, ਯਾਦ। ਕੋਈ ਗੱਲ ਉਹ ਨਹੀਂ, ਸ਼ਵਾਲ ਹੈ, ਕਾਫੀ- ਉਹ ਪਿੰਡ ਸਾਡੇ ਪਿੰਡ ਦੇ ਜਿਹੜੇ ਉਹ ਬੰਦੇ ਨੇ ਉਹ ਖਾਨਦਾਨ ਸ਼ਵਾਲ ਵੀ ਬੈਠਾ ਦਾ। ਅੱਛਾ ਅੱਛਾ। ਹਾਂ ਤੇ ਲੰਬੜਦਾਰ ਕੋ ਪਤਾ ਕੌਣ ਸੀ ਪਿੰਡ ਦਾ? ਹਾਂਜੀ ਮੇਰਾ ਪ੍ਰਧਾਨਾ। ਪੰਡਾਨਾ। ਹਾਂ ਅੱਛਾ, ਤੁਹਾਡੇ ਯਾਨੀ ਕਿ ਨਾਨਕੀ ਕੋਸੇ ਪਿੰਡ ਚ? ਨਾਨਕੇ ਮੇਰੇ ਹਟਵੇਂ ਸੀ, ਮੇਰੇ ਪਿਓ ਦੇ ਨਾਨਕੇ। ਅੱਛਾ ਜੀ, ਪਿਓ ਦੇ ਨਾਨਕੀ। ਮੇਰਾ ਪਿਓ ਜਿਹੜਾ ਇਹਨੇ ਮੇਰੀ ਕੀ ਨਾਮ ਸੀ ਇਹਨਾਂ ਦਾ ਬਜ਼ੁਰਗਾਂ ਦਾ ਜਿਹੜੇ ਲੰਬੜਦਾਰ ਹਨ? ਅਲੀਆ ਗੁਜਰ। ਅਲੀਆ ਗੁੱਜਰ। ਇੱਥੇ ਮਸਜਿਦ ਤੇ ਵੀ ਲਿਖਿਆ ਹੈ, ਆਪਣੀ ਮਸਜਿਦ ਤੇ ਵੀ ਅਸੀਂ ਅਲੀਆ ਗੁਜਰ। ਅੱਛਾ ਅਸੀਂ ਉਹ ਰੱਖੀ ਦੀ ਹੈ, ਇਹ ਕੀ ਨਾਂ ਆਪਣਾ ਅਬੂ ਬਖਸ਼, ਕੀ ਆਖਦੇ ਜਿਹੜੀ ਮਰੀਜ਼ਾਂ ਨੂੰ ਖੜਦੀ ਹੈ ਐਂਬੂਲੈਂਸ। ਐਂਬੂਲੈਂਸ, ਉਹ ਵੀ ਰੱਖਿਆ ਉਹਦੇ ਤੇ ਵੀ ਉਸੇ ਦਾ ਨਾਂ। ਅੱਛਾ, ਇਸ ਪਿੰਡ ਨੇ ਐਂਬੂਲੈਂਸ ਵੀ ਰੱਖੀ ਦੀ ਆਪਣੀ? ਹਾਂਜੀ ਮਾਸ਼ਾਅੱਲਾ ਜੀ। ਉਹ ਇੱਥੇ ਸਾਡਾ ਨਾਇਬ ਨਾਜ਼ਮ ਹੈ ਨਾ ਜਿਹੜਾ ਜੀ ਜੀ। ਮਾਸਟਰ ਫਜ਼ਲ ਦੀ, ਮਾਸ਼ਾਅੱਲਾ। ਉਹ ਬਜ਼ੁਰਗ ਹੈ ਚਾਚਾ ਮੇਰਾ। ਜੀ ਜੀ। ਉਹਦੇ ਚਾਰੇ ਪੰਜੇ ਪੁੱਤਰ ਛੇ ਨੇ, ਸਾਰੇ ਮੁਲਾਜ਼ਮ, ਨਾ ਡਾਕਟਰ ਨਾ ਕੋਈ। ਇੱਕ ਏਸੀ ਦੇ ਕਲਰਕ ਹੈ ਇੱਥੇ, ਅੱਛਾ, ਮਨੱਬਰ ਹੈ ਉਹਦਾ ਨਾਮ। ਅੱਗੇ ਜਫਰ ਵਾਲੀ ਹੁਣ ਸ਼ੱਕਰਗੜ੍ਹ ਚਲ ਗਏ। ਠੀਕ ਹੋ ਗਿਆ। ਇਹ ਜਿਹੜੇ ਪਿਛਲੇ ਅਸੀਂ ਇੱਥੇ ਲੋਕ ਬੈਠੇ ਆ ਨਾ, ਹਾਂਜੀ। ਇਹਨਾਂ 'ਚ ਚੰਦ ਬੰਦੇ ਆਏ ਆ ਸਾਡੇ ਬਾਹਰੋਂ ਰਿਸ਼ਤੇਦਾਰੀ ਸੀ ਜਿਨ੍ਹਾਂ ਦੀ, ਉਹ ਨਾ ਦੂਸਰੇ ਸਾਰੀ ਇੱਕੋ ਹੀ ਬਲਾਦਰੀ ਤੇ ਅਸੀਂ ਉਸੇ ਪਿੰਡ ਤੋਂ ਆਏ ਨੇ ਉਸੇ ਜ਼ਿਆਦਾ? ਪਿੰਡ ਤੋਂ ਆਏ ਤੇ ਕੁਛ ਆ ਨਾਲ ਦੇ ਪਿੰਡ ਬਹਿ ਗਏ, ਇਹਨਾਂ ਦੋ ਪਿੰਡਾਂ 'ਚ। ਠੀਕ ਹੋ ਗਿਆ। ਆ ਆਇਆ ਕੰਮ। ਗੈਰ ਮੁਸਲਮ ਲੋਕਾਂ ਦੇ ਘਰ ਕਿੰਨੇ ਕੁ ਖਾਸੇ ਪਿੰਡ? ਇਹ ਜਲਾਂ ਦੇ ਘਰ 3 ਹੈ 4 ਹੈ ਤੇ 2 ਫਕੀਰਾਂ ਦੇ, ਉਹ ਮੁਸਲਮਾਨ। ਇਹਨਾਂ ਅੱਛਾ, ਜਿਹੜਾ ਗੈਰ ਮੁਸਲਮਾਨ ਦੇ ਉੱਥੇ ਘਰ ਸਨ ਲੋਕ, ਉਹਨਾਂ ਦੇ ਕੀ ਨਾਮ ਕੀ ਸਨ? ਨਾ ਤੁਲਸੀ ਤੁਲਸੀ ਅੱਗੇ ਪੁੱਤਰ ਹਾਂ ਅੱਛਾ, ਉਹਦਾ ਵੱਡਿਆਂ ਦਾ ਕੀ ਨਾਮ ਸੀ? ਵੱਡੇ ਕਾਨਾ ਕਾਨਾ, ਦੂਸਰੇ ਦਾ ਸ਼ਾਮਾ ਸ਼ਾਮਾ, ਸ਼ਾਮਾ। ਰਸੀਲਾ। ਰਸੀਲਾ, ਇਹ ਤਿੰਨੇ ਭਰਾ ਇਹ ਤਿੰਨੇ ਭਰਾ ਸਨ? ਜਲਾ ਸੀ ਇਹ ਇਹ ਜਲਾਸ। ਜਿਹੜਾ ਕਾਨਾ ਹਾਂ ਉਹਦਾ ਪੁੱਤਰੀ ਹੈਗੇ ਤੁਲਸੀ ਤੁਲਸੀ, ਤੇ ਮੁਨਸ਼ੀ। ਉਹਨਾਂ ਦੀ ਲਾਦ ਹੀ ਅੱਗੇ। ਅੱਛਾ, ਤੇ ਪਿੰਡ 'ਚ ਕੋਈ ਦੁਕਾਨ ਵਗੈਰਾ ਵੀ ਆ ਸੀ? ਨਹੀਂ, ਕੋਈ ਦੁਕਾਨ ਨਹੀਂ ਸੀ ਪਿੰਡ 'ਚ? ਦੁਕਾਨ ਟੰਡਰੋਂ ਸੌਦਾ ਕਰਦੇ ਰਹੇ, ਇਹ ਫਿਰ ਉਹ ਬਾਤ ਕਰ ਲਓ। ਟੰਡਰੋਂ ਸੌਦਾ ਕਰਦੇ ਰਹੇ। ਟੰਡਰ ਤੋਂ ਤੁਸੀਂ ਇੱਥੋਂ ਸੌਦਾ ਲੈ ਕੇ ਜਾਂਦੇ ਰਹੇ ਹੋ? ਹਾਂ, ਨਾਲ ਹੀ ਹੈ ਟੰਡਰ, ਹੁਣ ਵੀ ਟੰਡਰ ਸਾਡੇ ਨਾਲ ਹੀ ਹੈ। ਜੀ ਜੀ। ਤੇ ਜਿਹੜਾ ਸ਼ਾਦੀ ਦਾ ਲੀੜਾ ਕਪੜਾ ਹੁੰਦਾ ਸੀ, ਉਹ ਕਿੱਥੋਂ ਲੈ ਕੇ ਆਉਂਦੇ ਰਹੇ? ਇਹ ਟੰਡਰ ਹੀ ਇੱਥੋਂ ਟੰਡਰ ਐਨੀ ਦੁਕਾਨਾਂ ਹੈ ਸਨ ਕਿ? ਦੁਕਾਨਾਂ ਛੱਡ ਕੇ ਬਾਜ਼ਾਰ ਸੀ ਜਿਕਨ ਨੂੰ ਦਰਮਾਨ। ਹੁਣ ਤੇ ਬਿਲਕੁਲ ਛੋਟਾ ਜਿਹਾ ਪਿੰਡ ਹੈ। ਹੁਣ ਤੇ ਕੁਝ ਵੀ ਨਹੀਂ, ਹੁਣ ਉੱਜੜ ਗਿਆ। ਉਹਨੇ ਚਾਰ ਰਿਆਸਤ ਜੋ ਜਿਹੜੇ ਬੜੇ ਲੋਕ ਹੈ ਨਾ, ਕਾਰੋਬਾਰ, ਇਹ ਸ਼ੇਖ, ਕਮਿਆਰ, ਨਾਈ, ਉਹ ਧੋਬੇ, ਉਹ ਗੈਰ ਮੁਸਲਮ ਸਭ ਬਰੰਦੇ। ਨਿਆਰੇ। ਅੱਛਾ ਅਸੀਂ ਇੱਧਰ ਆ। ਅੱਛਾ, ਤੁਸੀਂ ਇੱਧਰ ਆ ਗਏ। ਠੀਕ ਹੋ ਗਿਆ। ਤੇ ਦੱਸੋ ਜਰਾ ਸਾਨੂੰ ਕਿ ਪਿੰਡ 'ਚ ਕੋਈ ਜਿਹੜੇ ਲਾਗੇ ਲਾਗੇ ਪਿੰਡ ਨੇ, ਜੀ ਉੱਥੇ ਕੋਈ ਮੇਲਾ ਹੁੰਦਾ ਸੀ ਕਿਤੇ? ਹਾਂ, ਮੇਲਾ ਕਿਤੇ ਕਲਰ ਵੀਰ, ਮਕਾਮ ਮਕਾਮ ਕਲਰ ਵੀਰ ਵੀ ਹੁੰਦਾ। ਮਕਾਮ ਅੱਛਾ, ਪੈਰੋਂ ਨਾਲ ਪੈਰੋਨਾਥ ਤੇ ਮਕਾਮ, ਇਹ ਪਾਕਿਸਤਾਨ ਕੋਈ ਆਪਣਾ ਆਲੇ ਦੁਆਲੇ ਪਿੰਡਾਂ ਦਾ ਕੋਈ ਪਹਿਲਵਾਨ ਹੋਏ, ਕਿਸੇ ਦਾ ਨਾਂ ਯਾਦ ਹੋਏ? ਉਹ ਸੋਹਣੀ ਕਿੱਥੋਂ ਦਾ? ਤੇਲੋ ਵਾਲੀ ਦਾ। ਤੇਲੋ ਸੋਹਣੀ ਤੇਲੋ ਵਾਲੀ ਦਾ। ਤੇਲੋ ਵਾਲੀ ਦੇ ਸਾਡੇ 3 ਮੀਲ ਪਾਰ, 4 ਮੀਲ ਪਰੇ। ਜਿਹੜੇ ਆ ਇੱਕ ਸੁਣਿਆ ਮੈਂ ਕਿ ਉੱਥੋਂ ਇੱਕ ਪਹਿਲਵਾਨ ਇੱਥੇ ਜੰਗ ਵੀ ਆ ਕੇ ਰਹੇ ਨੇ। ਉਹ ਨਾਪਾ ਭਲਾਉਣ ਇੱਥੋਂ ਦਾ ਹੀ। ਚੰਗਦਾ ਉਹ ਚੰਗ ਦਾ ਹੀ। ਨਾਪਾ ਪਹਿਲਵਾਨ। ਨਾਪਾ ਚੰਗ ਦਾ, ਪਹਿਲਵਾਨ। ਚੰਗ। ਉਹ ਚੰਗ ਦਾ ਹੀ। ਕਦੇ ਮੌਕਾ ਮਿਲਿਆ ਕਿ ਸਾਂਬਾ ਜਾਣ ਦਾ ਕਦੇ ਬਚਪਨ 'ਚ? ਜਨਾਬ, ਜਦੋਂ ਹੀ ਨਾ ਅਸੀਂ ਉੱਥੇ ਜੀ ਜੀ। ਤੇ ਰੋਡ ਜਾਂਦਾ ਹੁੰਦਾ ਸੀ, ਅਸੀਂ ਹੀਰਾ ਨਗਰ ਤੱਕ, ਮੈਂ ਖੁਦ ਗਿਆ ਤਾਂ ਮੇਰੇ ਅੱਛਾ। ਨਨਿਆਲੀਏ ਸੀ। ਇਹ ਹੀਰਾ ਨਗਰ ਜਿਹੜਾ ਇਹ ਗੁਰਦਾਸਪੁਰ ਦੀ ਤਹਿਸੀਲ ਹੈ ਨਾ? ਇਹ ਤਹਿਸੀਲ ਗੁਰਦਾਸਪੁਰ ਤੇ ਇਹ ਵੀ ਗੁਰਦਾਸਪੁਰ ਦੀ ਹੈ। ਇਹ ਵੀ ਕਿਤਾ ਸੀ। ਹੁਣ ਸਾਡੀ ਸਰਹੱਦ ਜਿਹੜੀ ਹੈ ਨਾ ਇੱਥੇ ਰਲਦੀ ਹੈ, ਭੂਰੂ ਚੱਕ ਤੋਂ ਪਰੇ ਹੀਰਾ ਨਗਰ ਹੈ ਤੇ ਇੱਧਰ ਸਾਂਬਾ। ਅੱਛਾ। ਮੇਰੇ ਉੱਥੇ ਨਨਿਆਲੀਏ ਸੀ, ਬੀਰੂ ਚੱਕ। ਤੁਹਾਡੇ ਨਾਨਕੇ ਬੀਰੋ ਚੱਕ ਸਨ? ਬੀਰੂ ਚੱਕ ਬੀਰੂ ਬੜੇ ਚੱਕ ਭਾਈ ਤੋਂ ਬਰਾਬਰ। ਇੰਡੀਆ ਵਾਲੀ ਸਾਈਡ ਤੇ? ਹਾਂ, ਇੰਡੀਆ। ਉਹਦੇ ਬੀਰੋ ਚੱਕ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਹਜੇ? ਕੀ ਨਾਂ ਸੀ? ਹੀਰਾ ਨਗਰ, ਇਹ ਨਗਰ ਕਠੂਆ ਜ਼ਿਲ੍ਹਾ ਹੀਰਾ ਨਗਰ, ਕਠੂਆ ਤੇ ਮਵਾ, ਮਵਾ, ਮਨਸੂਰੇ, ਇਹੋ ਜਿਹੇ ਨਾਲ। ਅੱਛਾ, ਜਿਹੜਾ ਉਹ ਕਠੂਗੇ ਵਾਲਾ ਪੁਲ ਸੀ ਜਿਹੜਾ ਗੱਡੀ ਗੁਜ਼ਰਦੀ ਹੈ, ਹਾਂਜੀ, ਉਹ ਦੇਖਿਆ ਤੁਸੀਂ? ਡਾਮ ਵਾਲਾ ਪੁਲ ਅਸੀਂ ਨਹੀਂ ਦੇਖਿਆ। ਨਹੀਂ ਦੇਖਿਆ। ਉਹ ਦੇਖੀ। ਉਹ ਸਾਡੇ ਦੱਖਣ ਸੀ, ਅਸੀਂ ਪਹਾੜ ਲੰਘ ਜਾਂਦੇ। ਉਹ ਵਕਤ ਚੰਗਾ ਸੀ, ਕਿਆ ਚੰਗਾ ਹੈ? ਜਿਹੜਾ ਸੀ ਨਾ ਉਹ ਹਾਂਜੀ, ਉਹ ਲੋਕ ਜਿਹੜੇ ਸੀ ਨਾ ਇਮਾਨਦਾਰ ਸੀ ਠੀਕ ਹੈ ਤੇ ਮੁਹੱਬਤ ਪਿਆਰ ਸੀ। ਠੀਕ ਹੈ। ਉਹ ਜਿਹੜਾ ਹਿੰਦੂ ਸੀ ਨਾ, ਉਹ ਵੀ ਇੱਕ ਨੂੰ ਸਮਝਦਾ ਸੀ ਜਿਕਨ ਦੂਸਰਾ ਭਰਾ ਹੈ। ਤੇ ਆਪਸ ਵਿੱਚ ਨਹੀਂ ਕਿ ਮੇਲ ਜੋਲ? ਮਸਲ ਮੇਲ, ਚੰਗਾ ਹੁਣ ਸੀ। ਵਿਆਹਾਂ ਸ਼ਾਦੀਆਂ ਜਾਣਾ ਕਿੱਥੇ ਖਾਣਾ, ਉਹ ਵੱਖਰੀ ਗੱਲ ਹੈ ਵੀ ਸਾਡੀ ਜਿਹੜੀ ਜਿਨਸ ਹੁੰਦੀ ਸੀ ਉਹਨਾਂ ਨਾਲ ਵੱਖਰੀ ਹੁੰਦੀ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਤੇ ਇੱਕ ਕਿੱਲੇ ਵਿੱਚੋਂ ਕਿੰਨੀ ਕੁ ਕਣਕ ਨਿਕਲਾਂਦੀ ਸੀ ਉਸ ਵਕਤ? ਉਦੋਂ ਮਾਣੀਆਂ ਨਹੀਂ ਹੈ ਗਿਣਦੇ, ਮਣ ਨਹੀਂ ਹੈ ਗਿਣਦੇ, ਉਦੋਂ ਗੂਣਾ ਗਿਣਦੇ ਸੀ। ਗੂਣ ਹੁੰਦੀ ਹੈ 4 ਮਣ ਦੀ, 4 ਮਣ ਦੀ ਇੱਕ ਗੂਣ ਹੁੰਦੀ? ਇੱਕ ਕੋਈ ਵਾ ਉਹ ਕਿੱਲੇ 'ਚੋਂ ਅੱਧੀ ਗੂਣ ਵੀ ਨਹੀਂ ਨਿਕਲੇ, 2 ਮਣ ਵੀ ਨਹੀਂ ਨਿਕਲੇ। ਬਰਾਨੀ ਪੈ ਗਈਆਂ, ਉੱਚੀ ਨਹੀਂ ਵੀ। ਸਾਨੂੰ ਦੱਸੋ ਜਰਾ ਕਿ ਇਹ ਜਿਹੜਾ ਲਕੀਰ ਹੈ ਇਹ ਕਸ਼ਮੀਰ ਦੀ ਜਿਹੜੀ ਬਾਰਡਰ ਦੀ, ਜੀ ਇਹ ਪਹਿਲੇ ਵੀ ਮੌਜੂਦ ਸੀ? ਹਾਂਜੀ, ਪਹਿਲੇ ਇੱਥੇ ਉਹ ਰਹਿੰਦੇ ਹੁੰਦੇ ਰਹੇ ਟੌਰੀਏ, ਟੌਰੀਏ ਹੁੰਦੇ ਸੀ, ਰੰਗੇ ਨਾ ਛੱਡੇ ਦੇ। ਠੀਕ ਹੈ। ਤੇ ਲਕੀਰ ਤੋਂ ਪਰਲੇ ਪਾਸੇ ਤੇ ਲਕੀਰ ਤੋਂ ਉਰਲੇ ਪਾਸੇ ਕਿਹੜੇ ਕਿਹੜੇ ਪੈਸੇ ਚੱਲਦੇ? ਟਕਾ ਟਕਾ ਮਜ਼ਦੂਰੀ ਵਾਲੇ ਪੈਸੇ। ਮਗੋਰੀ ਵਾਲੇ? ਹਾਂ। ਇਹ ਚ ਸਰਾਫ ਹੁੰਦਾ ਹੈ? ਹਾਂ। ਚਾਂਦੀ ਦਾ